अरदास गोबिंद सिंह हैड ग्रंथी गुरुद्वारा श्री दरबार साहब करतारपुर साहब। अज आप 22 सतंबर 2022 ਨੂੰ ਸਾਹਿਬ श्री गुरु नानक देव जी महाराज का ज्योति जोत गुरपुरब समूह गुरसिख संगतां ने ते पाकिस्तान सिख गुरुद्वारा प्रबंधक कमेटी के सहयोग नाल मनाया गया। काफ़ी टाइम तो सोच रहे सी आने का, बट मौका नहीं कभी मिले। चलो अज मौका मिल गया आने का, सो बहुत वधिया एक्सपीरियंस रहा। अकाल रूप एक बाबा, अकाल रूप गुजर करतार साहब आए सी श्री अमृतसर साहब तो दर्शन करके बड़ा वधिया लगा जी। तो बड़ा वधिया महाराज की कृपा करवाई है मेरे दर्शन। कॉम्पलैक्स बहुत वधिया, नीट एंड क्लीन है, बहुत वधिया है, गुड वाइब्स आंदियां इत्थे आके। ਤੇ ਖਾਸ ਜ਼ਿੰਦਗੀ में ये है कि 20 ਸਤੰਬਰ ਨੂੰ ਜਾਂ 22 ਸਤੰਬਰ ਨੂੰ ਕੁਛ 20 ਮਨਾ ਰਹੇ ਨੇ, ਕੁਛ 22 ਨੂੰ ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਧਰਤੀ ਤੋਂ ਵਿਛੋੜਾ ਸਦੀਵੀ ਕਾਲ ਲਈ। ਵੈਸੇ ਤਾਂ ਉਹ ਸਾਡੇ ਨਾਲ ਹੀ ਨੇ ਹਰ ਵੇਲੇ, ਬਟ ਇਸ ਜੋ ਮਨੁੱਖੀ ਜਾਮੇ 'ਚ ਆਏ ਸੀ ਉਸ ਤੋਂ ਅੱਜ ਦਾ ਦਿਨ ਉਹਨਾਂ ਦਾ ਲਾਸਟ ਹੈਗਾ ਸੀ।
ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਮੈਂ ਮਹਿਕਦੀਪ ਕੌਰ ਹਾਂ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆ ਕੇ ਅੱਜ ਬਹੁਤ ਵਧੀਆ ਲੱਗ ਰਿਹਾ ਹੈ। ਕਾਫੀ ਟਾਈਮ ਤੋਂ ਸੋਚ ਰਹੇ ਸੀ ਆਉਣ ਦਾ ਬਟ ਮੌਕਾ ਨਹੀਂ ਕਦੀ ਮਿਲਿਆ। ਚਲੋ ਅੱਜ ਮੌਕਾ ਮਿਲ ਗਿਆ ਆਉਣ ਦਾ। ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਲੋਕ ਬਹੁਤ ਅੱਛੇ ਨੇ, ਵੈਲਕਮਿੰਗ ਨੇ, ਬਹੁਤ ਵਧੀਆ ਲੱਗਾ। ਇਹ ਮੇਰਾ ਫਰਸਟ ਟਾਈਮ ਹੈ। ਨਾਈਸ ਨੇ, ਬਹੁਤ ਉਹਨਾਂ ਨੇ ਵਧੀਆ ਟਰੀਟ ਕੀਤਾ, ਬਹੁਤ ਜ਼ਿਆਦਾ, ਬਹੁਤ ਵਧੀਆ ਸੀਗਾ। ਉਹ ਤਾਂ ਸਭ ਹਮੇਸ਼ਾ ਹੀ ਕਹਿੰਦੇ ਰਹੇ ਇਕੁਐਲਿਟੀ ਹੈ, ਇਕੁਐਲਿਟੀ, ਐਵਰੀਬਡੀ ਇਜ਼ ਇਕੁਅਲ। ਸੋ ਇਹੀ ਹੈ ਕਿ ਹਾਂ ਇਕੁਐਲਿਟੀ, ਸਾਨੂੰ ਇਕੁਅਲ ਇੱਕ ਦੂਸਰੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ। ਦਾਸ ਗੋਬਿੰਦ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਅੱਜ ਆਪਾਂ 22 ਸਤੰਬਰ 2022 ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਗੁਰਪੁਰਬ ਸਮੂਹ ਗੁਰਸਿੱਖ ਸੰਗਤਾਂ ਨੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ। ਬੇਅੰਤ ਸੰਗਤਾਂ ਨੇ ਅੱਜ ਆਪਣੇ ਪਿਤਾ ਜੀ ਦੇ ਦਰ 'ਤੇ ਆ ਕੇ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਤਕਰੀਬਨ 2 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ। ਉਪਰੰਤ ਅਰਦਾਸ ਹੋਈ, ਹੁਕਮਨਾਮਾ ਹੋਇਆ ਔਰ ਕੱਲ੍ਹ 21 ਸਤੰਬਰ 2022 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ, ਪਾਕਿਸਤਾਨ ਅਤੇ ਇੰਡੀਆ ਦੀ ਜ਼ੀਰੋ ਲਾਈਨ ਬਾਰਡਰ ਲਾਈਨ ਤੱਕ ਪਹੁੰਚਿਆ। ਉੱਥੇ ਜਾ ਕੇ ਅਰਦਾਸ ਕੀਤੀ, ਦੋਨਾਂ ਮੁਲਕਾਂ ਦੀ ਸਲਾਮਤੀ ਵਾਸਤੇ ਅਰਦਾਸ ਹੋਈ ਔਰ ਸਪੈਸ਼ਲ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਇਹ ਜੋ ਕਰਤਾਰਪੁਰ ਸਾਹਿਬ ਗੁਰੂ ਨਾਨਕ ਜੀ ਨੇ ਸੰਗਤਾਂ ਵਾਸਤੇ ਖੋਲ੍ਹਿਆ ਹੈ, ਜੋ ਬਖਸ਼ਿਸ਼ ਕੀਤੀ ਹੈ, ਇਸੇ ਤਰ੍ਹਾਂ ਖੁੱਲ੍ਹਿਆ ਰਹੇ ਤਾਂ ਕਿ ਸੰਗਤਾਂ ਆ ਕੇ ਖੁਸ਼ੀਆਂ ਖੇੜਿਆਂ ਨਾਲ ਆਪ ਜੀ ਦਰ ਦੇ ਦਰਸ਼ਨ ਦੀਦਾਰੇ ਕਰ ਸਕੇ ਔਰ ਫਿਰ ਵਾਪਸ ਜ਼ੀਰੋ ਲਾਈਨ ਤੋਂ ਹੁੰਦਿਆਂ ਹੋਇਆ ਵਾਪਸ ਕਰਤਾਰਪੁਰ ਸਾਹਿਬ ਆ ਕੇ ਵਿਸ਼ਾਲ ਨਗਰ ਕੀਰਤਨ ਸਮਾਪਤ ਹੋਇਆ। ਪਰਸੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਔਰ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ ਔਰ ਸਮਾਪਤੀ ਸਾਰੇ ਜੋ ਹੈ ਸੰਗਤਾਂ ਵਾਪਸ ਲੰਗਰ ਪਾਣੀ ਛਕ ਕੇ ਵਾਪਸ ਆਪਣੇ ਆਪਣੇ ਘਰਾਂ ਵਾਸਤੇ ਚਲੇ ਗਏ ਜੀ। ਅੱਛਾ, ਇਹ ਜਿਹੜਾ ਮੁਕਾਮ ਆਪਣਾ ਦਰਬਾਰ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ, ਇਹਦੇ ਬਾਰੇ ਵੀ ਦੱਸ ਦਿਓ ਕਿਉਂਕਿ ਇੱਥੇ ਹੀ ਆਪ ਨੇ ਜਿਹੜੇ ਸੀ ਬਾਬਾ ਜੀ। ਇਸ ਪਵਿੱਤਰ ਧਰਤੀ ਦਾ ਇਤਿਹਾਸ ਇਵੇਂ ਹੈ ਜੀ ਕਿ ਇਸ ਗੁਰੂ ਘਰ ਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਇਤਿਹਾਸ ਦੇ ਮੁਤਾਬਕ 1521 'ਚ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 52 ਸਾਲ ਦਾ ਜੀਵਨ ਬਤੀਤ ਕਰਨ ਤੋਂ ਬਾਅਦ ਜਗਤ ਨੂੰ ਉਤਾਰਦਿਆਂ ਹੋਇਆਂ, ਸੰਸਾਰ ਦੇ ਵਿੱਚ ਠੰਡ ਵਰਤਾਉਂਦਿਆਂ ਹੋਇਆਂ, ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ ਇਸ ਧਰਤੀ ਤੇ ਪਹੁੰਚੇ, ਇਸ ਧਰਤੀ ਨੂੰ ਭਾਗ ਲਗਾਏ ਤੇ ਇਸ ਧਰਤੀ ਤੇ ਪਹੁੰਚ ਕੇ ਇਸ ਧਰਤੀ ਤੋਂ ਕਰਤਾਰਪੁਰ ਸਾਹਿਬ ਦੇ ਨਾਮ ਤੋਂ ਨਗਰ ਬਸਾਇਆ, ਪਿੰਡ ਬਸਾਇਆ, ਸ਼ਹਿਰ ਬਸਾਇਆ ਔਰ ਫਿਰ ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਆਪਣੀਆਂ ਸੰਗਤਾਂ ਨੂੰ 3 ਸਾਂਝੇ ਉਪਦੇਸ਼ ਦਿੱਤੇ। ਪਹਿਲਾ ਉਪਦੇਸ਼ ਨਾਮ ਜਪੋ, ਦੂਸਰਾ ਕਿਰਤ ਕਰੋ ਤੇ ਤੀਸਰਾ ਵੰਡ ਛਕੋ। ਔਰ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਹਨ ਉਹ ਸਿਰਫ ਇੱਕ ਗੁਰਸਿੱਖ ਵਾਸਤੇ ਜਾਂ ਸਿੱਖ ਵਾਸਤੇ ਨਹੀਂ, ਉਹ ਇਨਸਾਨੀਅਤ ਵਾਸਤੇ ਨੇ, ਉਹ ਸਰਬੱਤ ਵਾਸਤੇ ਨੇ। ਜਿਵੇਂ ਹਰ ਸਿੱਖ ਪੂਰੀ ਸਰਬੱਤ ਦਾ ਭਲਾ ਮੰਗਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸੋ ਗੁਰੂ ਸਾਹਿਬ ਦੇ 3 ਹੁਕਮ ਵੀ ਪੂਰੀ ਸਰਬੱਤ ਵਾਸਤੇ ਨੇ, ਪੂਰੀ ਕਾਇਨਾਤ ਵਾਸਤੇ ਨੇ। ਔਰ ਪਹਿਲਾ ਹੁਕਮ ਸੀ ਗੁਰੂ ਸਾਹਿਬ ਦਾ ਨਾਮ ਜਪੋ ਕਿ ਉਸ ਵਾਹਿਗੁਰੂ ਨੂੰ ਅੱਲਾ ਨੂੰ ਯਾਦ ਕਰੋ, ਦੂਸਰਾ ਕਿਰਤ ਕਰੋ ਕਿ ਆਪਣੇ 2 ਹੱਥਾਂ ਦੀ ਹਲਾਲ ਕਮਾਈ ਕਰਕੇ ਖਾਓ ਤੇ ਤੀਸਰਾ ਵੰਡ ਛਕੋ, ਰਲ ਮਿਲ ਕੇ ਖਾਓ। ਤੇ 22 ਸਤੰਬਰ ਔਰ ਫਿਰ 1532 ਦੇ ਵਿੱਚ ਦੂਸਰੀ ਪਾਤਸ਼ਾਹੀ ਭਾਈ ਲਹਿਣਾ ਜੀ ਸਾਹਿਬ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਪਹਿਲੀ ਦਫਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਸਹੀ ਧਰਤੀ ਤੇ ਪਹੁੰਚੇ। 7 ਸਾਲ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਉਹਨਾਂ ਕੋਲੋਂ ਪ੍ਰੀਖਿਆ ਲਈ, ਉਹਨਾਂ ਦੇ ਇਮਤਿਹਾਨ ਲਏ ਔਰ ਫਿਰ 18 ਸਤੰਬਰ 1539 ਇਸੇ ਹੀ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੇ ਆਪਣੀ ਗੁਰਗੱਦੀ ਗੁਰਸਿੱਖੀ ਦੀ ਜੋਤ ਭਾਈ ਲਹਿਣਾ ਜੀ ਨੂੰ ਬਖਸ਼ ਕੇ ਭਾਈ ਲਹਿਣੇ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਸਥਾਨ ਤੇ ਪੜਾਇਆ ਤੇ ਵਾਪਸ ਖਡੂਰ ਸਾਹਿਬ ਚਲੇ ਜਾਣ ਦਾ ਹੁਕਮ ਦਿੱਤਾ। ਔਰ 22 ਸਤੰਬਰ 1539 ਇਸੇ ਸਥਾਨ ਤੇ ਮਹਾਰਾਜ ਜੋਤੀ ਜੋਤ ਸਮਾਏ। ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਮੁਸਲਿਮ ਵੀਰਾਂ ਦਾ ਤੇ ਸੰਗਤਾਂ ਦਾ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ ਗੁਰਸਿੱਖਾਂ ਦਾ ਝਗੜਾ ਸ਼ੁਰੂ ਹੋ ਗਿਆ। ਮੁਸਲਿਮ ਵੀਰ ਕਹਿਣ ਲੱਗੇ ਅਸੀਂ ਦਫਨਾਵਾਂਗੇ, ਸੰਗਤਾਂ ਕਹਿਣ ਲੱਗੀਆਂ ਸੰਸਕਾਰ ਕਰਾਂਗੇ। ਤੇ ਜਦ ਗੁਰੂ ਸਾਹਿਬ ਨੂੰ ਦੇਖਣ ਵਾਸਤੇ ਫੈਸਲਾ ਲੈਣ ਚਾਦਰ ਉਠਾਈ ਤਾਂ ਮਹਾਰਾਜ ਨਹੀਂ ਸਨ, ਫੁੱਲ ਪਏ ਹੋਏ ਸਨ। ਤਾਂ ਫਿਰ ਉਸ ਚਾਦਰ ਤੇ ਫੁੱਲਾਂ ਦੀ ਵੰਡ ਪਾਈ ਗਈ। ਜੋ ਮੁਸਲਿਮ ਵੀਰਾਂ ਨੂੰ ਮਿਲੇ ਉਹਨਾਂ ਨੇ ਆਪਣੀ ਰੀਤੀ ਅਨੁਸਾਰ ਦਫਨਾ ਕੇ ਦਰਗਾਹ ਬਣਾ ਦਿੱਤੀ, ਜੋ ਸੰਗਤਾਂ ਨੂੰ ਮਿਲੇ ਉਹਨਾਂ ਨੇ ਸੰਸਕਾਰ ਕਰਕੇ ਸਮਾਧ ਬਣਾ ਦਿੱਤੀ। ਸੋ ਦੋਨੋਂ ਸਥਾਨ ਤੁਸੀਂ ਮੀਡੀਆ ਦੀ ਰਾਹੀਂ ਸੰਗਤ ਨੂੰ ਦਰਸ਼ਨ ਕਰਾਓਗੇ ਕਿ ਨਾਲ ਹੀ ਬਾਹਰ ਇਸ ਬਿਲਡਿੰਗ ਦੇ ਬਾਬਾ ਜੀ ਦੀ ਮਜ਼ਾਰ ਸਾਹਿਬ ਹੈ, ਦਰਗਾਹ ਹੈ ਜਿੱਥੇ ਮੁਸਲਮਾਨਾਂ ਨੇ ਚਾਦਰ ਦਫਨਾਈ ਹੋਈ ਹੈ ਔਰ ਅੰਦਰ ਇਸ ਬਿਲਡਿੰਗ ਦੇ ਥੱਲੇ ਮਹਾਰਾਜ ਦੀ ਸਮਾਧ ਹੈ, ਅੰਗੀਠਾ ਸਾਹਿਬ ਹੈ ਜਿੱਥੇ ਮਹਾਰਾਜ ਦੀ ਚਾਦਰ ਸੰਸਕਾਰ ਕੀਤੀ ਗਈ। ਸੋ ਇਹ ਹੈ ਜੀ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਇਤਿਹਾਸ।